अस्सलाम वालेकुम मैडम, अपना इंट्रोडक्शन देना जरा। मैं डॉक्टर सुमैरा सफ्तर हाँ। मेरा ताल्लुक पंजाब हाई एजुकेशन डिपार्टमेंट नाल है। असिस्टेंट प्रोफैसर हाँ तारीख की। ते मेरा कम पाकिस्तान दे विच इंटरफेथ हारमनी, हैरीटेज कल्चर और जिहड़ा रिलीजियस टूरिज्म है ਉਹਦੇ हवाले नाल है। अच्छा, अजे रीसेंट ਤੁਸੀਂ ਬਾਬਾ ਗੁਰੂ ਨਾਨਕ ਸਾਹਿਬ ਦੇ ਉੱਤੇ ਤੁਸੀਂ PhD ਕੀਤੀ ਹੈ, ਤੇ ਕੀ ਵਜ੍ਹਾ ਸੀ ਕਿ ਤੁਸੀਂ ਹੋਰ ਬਹੁਤ ਸਾਰੇ ਸ਼ੋਬੇ ਨੇ ਉਹ ਛੱਡ ਕੇ ਤੇ ਬਾਬਾ ਗੁਰੂ ਨਾਨਕ ਸਾਹਿਬ ਦੇ ਉੱਤੇ PhD ਕੀਤੀ ਹੈ? ਕੋਈ ਖਾਸ ਵਜ੍ਹਾ ਸੀ? ਸਾਡੀ ਤਾਰੀਖ ਵਿੱਚ ਬਹੁਤ ਸਾਰੀਆਂ ਐਸੀਆਂ ਸ਼ਖਸੀਅਤ ਨੇ ਜਿਨ੍ਹਾਂ ਨੂੰ ਅਸੀਂ ਉਸ ਤਰ੍ਹਾਂ ਸਟੱਡੀ ਨਹੀਂ ਕੀਤਾ, ਜਿਹੜਾ ਇਸ ਧਰਤੀ 'ਤੇ ਜਿੰਨਾ ਉਹਨਾਂ ਦਾ ਹੱਕ ਬਣਦਾ ਸੀ। ਗੁਰੂ ਨਾਨਕ ਸਾਹਿਬ ਵੀ ਉਹਨਾਂ 'ਚੋਂ ਇੱਕ ਨੇ, ਔਰ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਉਹਦੀ ਅਪੀਲ ਬੜੀ ਯੂਨੀਵਰਸਲ ਜਿਹੀ ਹੈ। ਔਰ ਸਪੈਸ਼ਲੀ ਜਿਸ ਦੌਰ 'ਚੋਂ ਆਏ ਨੇ, ਉਹ ਹਿੰਦੁਸਤਾਨ ਦੀ ਤਾਰੀਖ ਦਾ ਇੱਕ ਬੜਾ ਮੁਸ਼ਕਿਲ ਦੌਰ ਸੀ, ਲੇਕਿਨ ਇਸ ਦੌਰ 'ਚ ਆ ਕੇ ਉਹਨਾਂ ਨੇ ਇਨਸਾਨੀ ਸੋਚ ਅਤੇ ਫਿਕਰ ਨੂੰ ਜਿਸ ਤਰ੍ਹਾਂ ਮੁਤਾਸਰ ਕੀਤਾ, ਔਰ ਮੁਆਸ਼ਰੇ ਨੂੰ ਜਿਸ ਤਰ੍ਹਾਂ ਇਕੱਠਿਆਂ ਰਹਿਣ ਦੀ ਸੋਚ ਦਿੱਤੀ, ਔਰ ਇੰਟਰਫੇਥ ਹਾਰਮਨੀ ਦੀ ਗੱਲ ਕੀਤੀ, ਪਲੂਰਲਿਜ਼ਮ ਦੀ ਗੱਲ ਕੀਤੀ, ਉਹ ਅੱਜ ਦੇ ਮੁਆਸ਼ਰੇ ਦੀ ਵੀ ਜ਼ਰੂਰਤ ਹੈ। ਅਤੇ ਮੈਂ ਉਹਨਾਂ ਨੂੰ ਇਸ ਪੈਰਾਈ ਸਟੱਡੀ ਕੀਤਾ ਹੈ, ਅਤੇ ਉਹਨਾਂ ਦੇ ਕਲਾਮ ਦੇ ਜ਼ਰੀਏ ਮੈਂ ਉਸ ਸਦੀ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਦੌਰ ਐਸਾ ਸੀ ਕਿ ਉਹਦੇ ਸਾਨੂੰ ਜ਼ਿਆਦਾ ਸੋਰਸਿਸ ਨਹੀਂ ਮਿਲਦੇ ਹੈ, ਅਤੇ ਉਹਦੇ ਜ਼ਰੀਏ ਜਿਹੜਾ 16ਵੀਂ ਸਦੀ ਦਾ ਹਿੰਦੁਸਤਾਨ ਦਾ ਤਾਰੀਖੀ ਕਹਿ ਲਓ ਲੈਗੇਸੀ ਹੈ, ਉਹਨੂੰ ਜਾਣਨ ਦੀ ਮੈਂ ਕੋਸ਼ਿਸ਼ ਕੀਤੀ ਹੈ। ਅੱਛਾ, ਤੁਸੀਂ ਪਾਕਿਸਤਾਨ ਦੇ ਪਹਿਲੇ ਫਸਟ ਫੀਮੇਲ ਮੁਸਲਿਮ ਹੋ ਜਿਨ੍ਹਾਂ ਨੇ PhD ਕੀਤੀ ਬਾਬਾ ਗੁਰੂ ਨਾਨਕ ਸਾਹਿਬ ਦੇ ਉੱਤੇ। ਕੀ ਰਿਐਕਸ਼ਨ ਸੀ ਲੋਕਾਂ ਦਾ, ਰਿਸ਼ਤੇਦਾਰਾਂ ਦਾ, ਘਰ ਵਾਲਿਆਂ ਦਾ, ਜਿਸ ਵੇਲੇ ਤੁਸੀਂ ਇਹ ਚੀਜ਼ ਕੀਤੀ ਹੈ? ओवरऑल ठीक सी, पॉजिटिव सी, लेकिन जाहिर है बहुत सारे लोग थोड़ा सारा इनू सस्पिशियसली देखते हैं कि और क्योंकि मैं तो जिस तरह दसिया है कि ज़्यादा जानकारी उन्होंने बारे है नहीं है, बस असी उन्होंने एक सिखिज़म के फाउंडर के तौर पर जानते हैं, लेकिन उन्होंने शख्सियत उस तो काफ़ी वध के भी है। ਉਹਦਾ ਜਿਹੜਾ ਮੁਆਸ਼ਰਤੀ ਔਰ ਸਿਆਸੀ ਜਿਹੜੀ ਉਹਨਾਂ ਦੀ ਅਪਰੋਚ ਔਰ ਫਿਲੋਸਫੀ ਹੈ, ਬੇਸਿਕਲੀ ਮੇਰਾ ਉਹਦੇ 'ਤੇ ਕੰਮ ਸੀ, ਔਰ ਕਿਸ ਤਰ੍ਹਾਂ ਉਹਨਾਂ ਨੇ ਆਉਣ ਵਾਲੀ ਹਿੰਦੁਸਤਾਨ ਦੀ ਤਾਰੀਖ ਨੂੰ ਮੁਤਾਸਰ ਉਹਨਾਂ ਦੀ ਸੋਚ ਨੇ ਕੀਤਾ। ਅਤੇ ਲੋਕਾਂ ਨੇ ਕੁਛ ਮਿਲਿਆ ਜੁਲਿਆ ਜਿਹੀ ਰੁਝਾਨ ਸੀ, ਲੇਕਿਨ ਜਦੋਂ ਕੰਮ ਹੋ ਗਿਆ ਤਾਂ ਉਸ ਤੋਂ ਬਾਅਦ ਕਾਫੀ ਤਾਰੀਫ ਹੋਈ, ਔਰ ਕਾਫੀ ਜਿਹੜਾ ਹੈ ਉਹਨੂੰ ਅੱਛੇ ਜਿਹੜਾ ਹੈ ਗਹਿਰਾਈ 'ਚ ਲੋਕਾਂ ਨੇ ਜਾਣਾ। ਫੈਮਿਲੀ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਕਿਹਨੇ ਕੀਤੀ ਸੀ? ਔਰ ਅਗਰ ਕੋਈ ਹਰਡਲ ਆਈ ਹੈ, ਕੋਈ ਪਰੇਸ਼ਾਨੀ, ਤੇ ਉਹ ਵੀ ਕੋਈ ਹੈ ਕੋਈ ਫੈਮਿਲੀ 'ਚ, ਜਾਂ ਕੋਈ ਨਹੀਂ ਸੀ? ਨਹੀਂ, ਮੇਰੇ ਆਪਣੀ ਜਿਹੜੀ ਫੈਮਿਲੀ ਹੈ, ਮੇਰੇ ਪੈਰੈਂਟਸ ਜਾਂ ਮੇਰੇ ਹਸਬੈਂਡ ਨੇ ਮੈਨੂੰ ਬਹੁਤ ਸਪੋਰਟ ਕੀਤਾ, ਔਰ ਬਲਕਿ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਤੁਹਾਨੂੰ ਕਰਨਾ ਚਾਹੀਦਾ। ਔਰ ਮੇਰੇ ਜਿਹੜੇ ਸੁਪਰਵਾਈਜ਼ਰ ਸਨ ਡਾਕਟਰ ਇਕਬਾਲ ਚਾਵਲਾ ਸਾਹਿਬ, ਚੇਅਰਮੈਨ ਰੇਲਵੇ ਹਿਸਟਰੀ ਡਿਪਾਰਟਮੈਂਟ ਦੇ, ਉਹਨਾਂ ਨੇ ਮੈਨੂੰ ਕਾਫੀ ਸਪੋਰਟ ਕੀਤਾ ਕਿ ਤੁਸੀਂ ਕਰੋ ਕੰਮ, ਕਿਉਂਕਿ ਇਹਦੇ 'ਤੇ ਪਹਿਲੇ ਕੰਮ ਹੋਇਆ ਨਹੀਂ, ਅਸੀਂ ਗੱਲ ਕਰਾਂਗੇ ਤਾਂ ਗੱਲ ਹੋਏਗੀ। ਔਰ ਪੰਜਾਬ ਦੀ ਜਿਹੜੀ ਧਰਤੀ ਹੈ, ਇਹਦੇ ਬਹੁਤ ਸਾਰੀਆਂ ਅਜੇ ਵੀ ਸ਼ਖਸੀਅਤ ਨੇ ਜਿਹੜੀਆਂ ਛੁਪੀਆਂ ਨੇ, ਔਰ ਉਹਨਾਂ ਜਿਹੜੀ ਸਾਡੀ ਪੰਜਾਬੀ ਜ਼ੁਬਾਨ ਹੈ ਉਹਦੇ 'ਚ ਬਹੁਤ ਸਾਰੇ ਐਸੇ ਪਹਿਲੂ ਨੇ ਜਿਨ੍ਹਾਂ 'ਤੇ ਬਹੁਤ ਜ਼ਿਆਦਾ ਕੰਮ ਹੋਣ ਦੀ ਜ਼ਰੂਰਤ ਹੈ। ਅਤੇ ਜਦੋਂ ਕੰਮ ਫਿਰ ਇੱਕ ਬੰਦਾ ਕਰਦਾ, ਹੁਣ ਮੈਂ ਦੇਖਿਆ ਕਿ ਕਾਫੀ ਯੂਨੀਵਰਸਿਟੀਆਂ 'ਚ ਇਹਨਾਂ ਚੀਜ਼ਾਂ 'ਤੇ ਕੰਮ ਹੋ ਰਿਹਾ ਹੈ। ਇਹ ਸਾਡਾ ਇਹ ਮੁਸ਼ਤਰਕਾ ਵਰਸਾ ਹੈ, ਇਹ ਲੈਗੇਸੀ ਹੈ ਜਿਹਨੂੰ ਅਸਾਂ ਸੰਭਾਲਣਾ ਹੈ, ਚਾਹੇ ਉਹ ਸਾਡੀ ਜ਼ੁਬਾਨ ਹੈ, ਚਾਹੇ ਉਹ ਸਾਡਾ ਕਲਚਰ ਹੈ। ਇਹ ਇੱਕ ਬਹੁਤ ਖੂਬਸੂਰਤ ਪਾਕਿਸਤਾਨ ਨੂੰ ਅੱਲਾ ਨੇ ਜਿਹੜਾ ਹੈ ਉਹ ਨਿਮਤ ਦਿੱਤੀ ਹੈ ਕਿ ਸਾਡੇ ਕੋਲ ਇੰਨਾ ਵੱਡਾ ਕਲਚਰਲ ਹੈਰੀਟੇਜ ਹੈ, ਰਿਲੀਜੀਅਸ ਹੈਰੀਟੇਜ ਹੈ। ਅਗਰ ਅਸੀਂ ਉਹਨੂੰ ਸੰਭਾਲ ਸਕਦੇ ਹਾਂ, ਅਗਰ ਅਸੀਂ ਉਹਦੇ 'ਤੇ ਅੱਛੀ ਰਿਸਰਚ ਕਰਕੇ ਉਹਦਾ ਤਹਫੁਜ਼ ਕਰ ਸਕਦੇ ਹਾਂ, ਅਤੇ ਪਾਕਿਸਤਾਨ ਵਿੱਚ ਆਉਣ ਵਾਲੇ ਦਿਨਾਂ 'ਚ ਇੰਨਾ ਕੁ ਟੂਰਿਜ਼ਮ ਇਹਦੇ ਜ਼ਰੀਏ ਵੱਧ ਸਕਦਾ ਹੈ ਕਿ ਪਾਕਿਸਤਾਨ ਨੂੰ ਬਹੁਤ ਸਾਰਾ ਰੈਵਨਿਊ ਆ ਸਕਦਾ। ਅਸੀਂ ਆਪਣੇ ਹਮਸਾਇਆ ਮੁਲਕ ਭਾਰਤ ਦੀ ਮਿਸਾਲ ਲੈ ਸਕਦੇ ਹਾਂ ਕਿ ਉਹਨਾਂ ਨੇ ਆਪਣੇ ਰਿਲੀਜੀਅਸ ਕਲਚਰਲ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਫਰੋਗ ਦਿੱਤਾ ਹੈ, ਔਰ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਉਹਦਾ। ਅਸੀਂ ਵੀ ਪਾਕਿਸਤਾਨ ਲਈ ਇਹ ਕਰ ਸਕਦੇ ਹਾਂ। ਜਿਸ ਕਪੈਸਿਟੀ 'ਚ ਅਸੀਂ ਬੈਠੇ ਹਾਂ, ਸਾਨੂੰ ਚਾਹੀਦਾ ਕਿ ਅਸੀਂ ਆਪਣੇ ਲੈਵਲ 'ਤੇ ਆਪਣੇ ਮੁਲਕ ਲਈ, ਇਨਸਾਨੀਅਤ ਲਈ ਕੰਮ ਕਰੀਏ। ਅੱਛਾ, ਜਿਸ ਤਰੀਕੇ ਅਗਰ ਤੁਸੀਂ ਪਿੰਡੀ ਜਾਂਦੇ ਹੋ, ਅਗਰ ਦੂਰ ਦੀ ਅਸੀਂ ਗੱਲ ਨਾ ਵੀ ਕਰੀਏ, ਤੇ ਜੋ ਪੁਰਾਣੀਆਂ ਤਾਰੀਖੀ ਇਮਾਰਤ ਜਿਹੜੀਆਂ ਨਜ਼ਰ ਆਉਂਦੀਆਂ ਨੇ ਕਈ ਦਫਾ ਸਾਨੂੰ, ਜੀ, ਉਹਨਾਂ ਦਾ ਜੋ ਹਾਲ ਹੈ ਵੇਖ ਕੇ ਅਫਸੋਸ ਹੁੰਦਾ ਹੈ। ਬਹੁਤ ਅਫਸੋਸ ਹੁੰਦਾ ਹੈ ਜੀ। ਔਰ ਸਾਡੇ ਕੋਲ ਬਹੁਤ ਵੱਡੀ ਤਾਦਾਦ ਹੈ, ਮੁਖਤਲਿਫ ਤਰ੍ਹਾਂ ਦਾ ਸਾਡੇ ਕੋਲ ਕਲਚਰਲ ਔਰ ਰਿਲੀਜੀਅਸ ਹੈਰੀਟੇਜ ਮੌਜੂਦ ਹੈ, ਵਿਰਸਾ ਮੌਜੂਦ ਹੈ, ਜਿਹਦੀ ਦੇਖਭਾਲ ਨਾ ਹੋਣ ਦੀ ਵਜ੍ਹਾ ਤੋਂ ਉਹ ਬਹੁਤ ਤੇਜ਼ੀ ਨਾਲ ਜਿਹੜਾ ਹੈ ਉਹ ਜ਼ਵਾਲ ਪਜ਼ੀਰ ਹੋ ਰਿਹਾ ਹੈ। ਔਰ ਇਹਦੇ 'ਚ ਮੈਂ ਸਮਝਦੀ ਹਾਂ ਕਿ ਹੁਕੂਮਤ ਦੀ ਵੀ ਜ਼ਿੰਮੇਦਾਰੀ ਹੈ, ਨਾਲ ਮੁਖਤਲਿਫ ਜਿਹੜੀਆਂ ਸਮਾਜੀ ਤਨਜ਼ੀਮਾਂ ਨੇ, NGOs ਨੇ, ਜਾਂ ਜਿਹੜੇ ਮੁਖਤਲਿਫ ਮਜ਼ਾਹਿਬ ਨੇ ਜਿਨ੍ਹਾਂ ਦਾ ਇੱਥੇ ਹੈਰੀਟੇਜ ਮੌਜੂਦ ਹੈ, ਮੈਂ ਉਹਨਾਂ ਨੂੰ ਇਹ ਰਿਕੁਐਸਟ ਕਰਾਂਗੀ ਕਿ ਉਹ ਇਹਦੇ ਬਾਰੇ ਸੋਚਣ, ਕਿਉਂਕਿ ਜਿਹੜੀ ਤਹਿਜ਼ੀਬ ਹੈ ਉਹ ਸਭ ਦਾ ਸਾਂਝਾ ਵਰਸਾ ਹੁੰਦੀ ਹੈ, ਅਤੇ ਅਗਰ ਅਸੀਂ ਉਹਨਾਂ ਨੂੰ ਨਹੀਂ ਸੰਭਾਲ ਸਕਦੇ ਤਾਂ ਆਉਣ ਵਾਲੀਆਂ ਨਸਲਾਂ ਨੂੰ ਦੇਣ ਲਈ ਸਾਡੇ ਕੋਲ ਕੁਛ ਨਹੀਂ ਹੋਏਗਾ। ਹੁਣ ਵੀ ਮੇਰਾ ਜਿਹੜਾ ਮੈਂ ਬਾਹਰ ਗਈ ਹਾਂ, ਔਰ ਮੇਰੀ ਮੁਖਤਲਿਫ ਲੋਕਾਂ ਨਾਲ ਗੱਲ ਹੋਈ ਹੈ, ਮੈਂ ਇਸੇ ਤਰ੍ਹਾਂ ਨਾਲ ਗੱਲ ਕੀਤੀ ਕਿ ਪਾਕਿਸਤਾਨ ਦੇ ਮੁਆਸ਼ੀ ਹਾਲਾਤ ਬਹੁਤ ਅੱਛੇ ਨਹੀਂ ਹੈ,
ਇਸ ਲਈ ਪਾਕਿਸਤਾਨ ਤੋਂ ਬਾਹਰ ਰਹਿਣ ਵਾਲੇ ਜਿਹੜੇ ਕਮਿਊਨਿਟੀਜ਼ ਨੇ ਉਹ ਇਸ ਸਿਲਸਿਲੇ 'ਚ ਬਹੁਤ ਅੱਗੇ ਆ ਸਕਦੀਆਂ ਨੇ, ਪਾਕਿਸਤਾਨ ਦੀ ਹੁਕੂਮਤ ਨੂੰ ਸਪੋਰਟ ਕਰ ਸਕਦੀਆਂ ਨੇ ਕਿ ਇਸ ਵਿਰਸੇ ਨੂੰ ਮਹਿਫੂਜ਼ ਕੀਤਾ ਜਾਏ। ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਵਕਤ ਵਿੱਚ ਮਸਬਤ ਤਬਦੀਲੀ ਆਏਗੀ। ਅੱਛਾ, ਤੁਸੀਂ ਖੁਦ ਪੰਜਾਬੀ ਹੋ, ਠੀਕ ਹੈ, ਔਰ ਪੰਜਾਬੀ ਸੂਫੀਆ ਇਕਰਾਮ ਦੇ ਹਵਾਲੇ ਨਾਲ ਤੁਹਾਡੀ ਕਾਫੀ ਨੌਲੇਜ ਵੀ ਹੈ, ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸਿਲੇਬਸ ਹੈ ਉਹ ਪੰਜਾਬੀ ਜ਼ਬਾਨ ਨੂੰ ਬਿਲਕੁਲ ਇਤਨਾ ਜ਼ਿਆਦਾ ਜਿਹੜਾ ਨਜ਼ਰਅੰਦਾਜ਼ ਕਰ ਦਿੱਤਾ ਗਿਆ, ਸਾਡੇ ਸੂਫੀਆ ਇਕਰਾਮ ਨੂੰ ਸਿਲੇਬਸ ਦਾ ਕਦੀ ਹਿੱਸਾ ਨਹੀਂ ਬਣਾਇਆ ਗਿਆ, ਸਾਡੇ ਜਿਹੜੇ ਲੋਕਲ ਹੀਰੋਜ਼ ਨੇ ਉਹਨਾਂ ਨੂੰ ਮੁਸਲਸਲ ਨਜ਼ਰਅੰਦਾਜ਼ ਕੀਤਾ ਗਿਆ। ਅੱਜ ਸਾਡੇ ਬੱਚਿਆਂ ਨੂੰ ਦੂਜੇ ਹੀਰੋਜ਼ ਦਾ ਤਾਂ ਪਤਾ ਹੈ ਜਿਹੜੇ ਆਲੇ ਦੁਆਲੇ ਦੂਜੇ ਮੁਲਕਾਂ ਦੇ ਰਹਿਣ ਵਾਲੇ ਨੇ, ਲੇਕਿਨ ਆਪਣੇ ਧਰਤੀ ਦੇ ਹੀਰੋਜ਼ ਦੇ ਬਾਰੇ ਕਿਸੇ ਨੂੰ ਨਾਮ ਹੀ ਨਹੀਂ ਪਤਾ। ਕੋਈ ਇਸ ਹਵਾਲੇ ਨਾਲ ਕੋਈ ਗੱਲ ਕਰੋਗੇ? ਜੀ, ਥੋੜਾ ਸਾਰਾ ਇਹ ਬਦਕਿਸਮਤੀ ਦਾ ਪਹਿਲੂ ਹੈ ਕਿ ਅਸੀਂ ਆਪਣੀ ਜ਼ਬਾਨ ਤੇ ਆਪਣੀ ਸ਼ਨਾਖਤ ਤੇ ਜਿਹੜਾ ਹੈ ਫਖਰ ਨਹੀਂ ਕਰਦੇ, ਔਰ ਪੰਜਾਬੀ ਨਾਲ ਤੇ ਬੜੀ ਤੇਜ਼ੀ ਨਾਲ ਹੋ ਰਿਹਾ ਕਿ ਪੰਜਾਬੀ ਜ਼ਬਾਨ ਜਿਹੜੀ ਹੈ ਉਹ ਜ਼ਵਾਲ ਪਜ਼ੀਰ ਹੈ। ਵੇਖੋ, ਸਾਡੀ ਜਿਹੜੀ ਸ਼ਨਾਖਤ ਹੁੰਦੀ ਹੈ ਉਹ ਸਾਡੇ ਲਈ ਇੱਕ ਸੈਂਸ ਆਫ ਪ੍ਰਾਈਡ ਹੁੰਦਾ ਹੈ, ਔਰ ਅਸੀਂ ਆਪਣੀ ਸ਼ਨਾਖਤ ਨੂੰ ਅਗਲੀ ਨਸਲ ਨੂੰ ਕਿਸ ਤਰ੍ਹਾਂ ਮੁੰਤਕਿਲ ਕਰਦੇ ਹਾਂ ਜਦੋਂ ਅਸੀਂ ਉਹਨੂੰ ਮਹਿਫੂਜ਼ ਕਰਦੇ ਹਾਂ, ਅਸੀਂ ਉਹਨੂੰ ਇਸਤੇਮਾਲ ਕਰਦੇ ਹਾਂ, ਮਹਿਫੂਜ਼ ਕਰਦੇ ਹਾਂ। ਇਹੀ ਜ਼ਬਾਨ ਨਾਲ ਦੀ ਗੱਲ ਹੈ ਔਰ ਇਹੀ ਸਾਡੇ ਵਰਸੇ ਦੀ ਗੱਲ ਹੈ, ਔਰ ਸੂਫੀਆ ਇਕਰਾਮ ਦੀ ਇਹ ਧਰਤੀ ਹੈ। ਔਰ ਅੱਜ ਵੇਖੋ ਕਿ ਸਾਡਾ ਮੁਆਸ਼ਰਾ ਜਿੰਨੀ ਐਂਗਜ਼ਾਇਟੀ, ਬੇਚੈਨੀ, ਡਿਪਰੈਸ਼ਨ ਦਾ ਸ਼ਿਕਾਰ ਹੈ, ਇਹਦੇ 'ਚ ਅਗਰ ਅਸੀਂ ਆਪਣੇ ਸੂਫੀਆ ਇਕਰਾਮ ਨੂੰ ਪੜ੍ਹਦੇ ਹਾਂ, ਅਸੀਂ ਉਹਨਾਂ ਦਾ ਕਲਾਮ ਪੜ੍ਹਦੇ ਹਾਂ, ਔਰ ਜਿਹੜੀ ਖੁਦ ਸ਼ਨਾਸੀ ਤੋਂ ਲੈ ਕੇ ਖੁਦਾ ਸ਼ਨਾਸੀ ਤੱਕ ਦਾ ਸਫ਼ਰ ਹੈ, ਅਗਰ ਅਸੀਂ ਉਹਨੂੰ ਇਖਤਿਆਰ ਕਰਦੇ ਹਾਂ ਤਾਂ ਮੇਰਾ ਖਿਆਲ ਹੈ ਇਸ ਮੁਆਸ਼ਰੇ 'ਚ ਬਹੁਤ ਮਸਬਤ ਤਬਦੀਲੀ ਆ ਸਕਦੀ ਹੈ, ਨਾ ਸਿਰਫ ਇਨਫਰਾਦੀ ਸਤ੍ਹਾ 'ਤੇ ਬਲਕਿ ਇਜਤਮਾਈ ਸਤ੍ਹਾ 'ਤੇ ਵੀ। ਅਤੇ ਸਾਡੇ ਸਿਲੇਬਸ ਦੇ ਅੰਦਰ ਵੀ ਮੈਂ ਸਮਝਦੀ ਹਾਂ ਕਿ ਸੂਫੀਆ ਇਕਰਾਮ ਨੂੰ ਲੈ ਕੇ ਆਉਣਾ, ਔਰ ਜਿਹੜੇ ਪੰਜਾਬ ਦੀਆਂ ਧਰਤੀ ਦੀਆਂ ਅਹਿਮ ਸ਼ਖਸੀਆਤ ਨੇ ਜਿਨ੍ਹਾਂ ਦਾ ਤਾਰੀਖ 'ਤੇ ਇੱਕ ਇੰਨਾ ਵੱਡਾ ਅਸਰ ਹੈ, ਇੰਨਾ ਗਹਿਰਾ ਅਸਰ ਹੈ, ਜਿਨ੍ਹਾਂ ਪਿਆਰ ਦੀ ਜ਼ੁਬਾਨ ਇਸਤੇਮਾਲ ਕੀਤੀ, ਜਿਨ੍ਹਾਂ ਇੱਕ ਦੂਜੇ ਨਾਲ ਜੁੜ ਕੇ ਰਹਿਣ ਦੀ ਤਰਗੀਬ ਦਿੱਤੀ, ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਜਾਣਨਾ ਬਹੁਤ ਜ਼ਰੂਰੀ ਹੈ। ਅਸੀਂ ਹੌਲੀ ਹੌਲੀ ਕਰਕੇ ਅਗਰ ਇਹਨੂੰ ਅਸੀਂ ਨਹੀਂ ਜਾਣ ਸਕਾਂਗੇ ਤਾਂ ਅਸੀਂ ਖੋ ਦਿਆਂਗੇ, ਅਤੇ ਸਾਡੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਖਾਲੀ ਹੱਥ ਰਹਿ ਜਾਣਗੀਆਂ। ਇਸ ਲਈ ਮੈਂ ਸਮਝਦੀ ਹਾਂ ਕਿ ਸਾਡੇ ਐਕੈਡਮੀਆ ਦੀ ਵੀ ਇਹਦੇ 'ਚ ਬਹੁਤ ਸਾਰੀ ਜ਼ਿੰਮੇਦਾਰੀ ਹੈ, ਸਮਾਜੀ ਤਨਜ਼ੀਮਾਂ ਦੀ ਬਹੁਤ ਸਾਰੀ ਜ਼ਿੰਮੇਦਾਰੀ ਹੈ, ਅਤੇ ਹੁਕੂਮਤ ਦੀ ਵੀ ਬਹੁਤ ਸਾਰੀ ਜ਼ਿੰਮੇਦਾਰੀ ਹੈ। ਬਹੁਤ ਸ਼ੁਕਰੀਆ।